ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਦਿਲੀ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਸ਼ਾਮਲ ਨੇ। ਆਓ ਨਾ ਮਿਲ ਕੇ ਅੱਜ ਦੀਆਂ ਵਿਚਾਰ ਚਰਚਾਵਾਂ ਕਰਦੇ ਹਾਂ। जी डॉक्टर साहब वाहिगुरू जी का खालसा वाहिगुरू जी की फतेह। जी डॉक्टर साहब जी आया नूं प्रोग्राम सचो सच बहुत शुक्रिया जी। डॉक्टर साहब आज 29 जनवरी 2018 17 माघ नानकशाही संमत 549 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸੀਏ ਵੀਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਬੈਲ 5 ਕੇਬਲ ਇਨ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ, ਗਲੋਬਲ ਸੀਪੀਐਨ ਦੀ ਐਪ ਰਾਹੀਂ, ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵੀਅਰਸ, ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ। ਸ਼ੁਕਰੀਆ ਜੀ ਡਾਕਟਰ ਸਾਹਿਬ ਪ੍ਰੋਗਰਾਮ ਦੇ। ਜਿਸ ਤਰ੍ਹਾਂ ਕਿ ਇਸ ਹਫ਼ਤੇ ਦਾ ਸਾਡਾ ਇਹ ਪਹਿਲਾ ਪ੍ਰੋਗਰਾਮ ਹੈ ਤੇ ਸਾਨੂੰ ਹਮੇਸ਼ਾ ਹੀ ਤੁਹਾਡੇ ਵੀਕਐਂਡ ਦੀ ਤਾਂਗ ਰਹਿੰਦੀ ਹੈ, ਉਡੀਕ ਰਹਿੰਦੀ ਹੈ ਕਿ ਤੁਹਾਡਾ ਵੀਕਐਂਡ ਕਿਸ ਤਰ੍ਹਾਂ ਗੁਜ਼ਰਿਆ, ਕਿੱਥੇ ਗੁਜ਼ਰਿਆ। ਉਸ ਬਾਰੇ ਆਪਾਂ ਪਹਿਲਾਂ ਵਿਚਾਰਾਂ ਕਰਾਂਗੇ, ਉਸ ਤੋਂ ਬਾਅਦ ਅੱਜ ਦਾ ਜਿਹੜਾ ਮੇਨ ਟੌਪਿਕ ਹੈ ਉਸ ਉੱਪਰ ਆਪਾਂ ਤੁਹਾਡਾ ਤਬਸਰਾ ਜਾਣਾਂਗੇ। ਜੀ ਡਾਕਟਰ ਸਾਹਿਬ ਦੇਖੋ, ਜਿਹੜਾ ਅੱਜ ਦਾ ਸਾਡਾ ਪਹਿਲਾ ਟੌਪਿਕ ਹੈ ਵਿਚਾਰ ਦਾ, ਅਸਲ 'ਚ ਉਹਦੇ ਨਾਲ ਹੀ ਵੀਕਐਂਡ ਦੀ ਕਾਰਵਾਈ ਵੀ ਜੁੜੀ ਹੋਈ ਹੈ ਜੀ। ਪਰ ਉਸ ਬਾਰੇ ਗੱਲ ਕਰਨ ਤੋਂ ਪਹਿਲਾਂ ਮੈਂ ਉਹਨਾਂ ਸਾਰੇ ਹੀ ਦਰਸ਼ਕਾਂ ਦਾ, ਕਿਉਂਕਿ ਜਿਹੜਾ ਸ਼ੁੱਕਰਵਾਰ ਦਾ ਪ੍ਰੋਗਰਾਮ ਸੀ ਉਹਦੇ 'ਚ ਅਸੀਂ ਵਿੱਕੀ ਗੌਂਡਰ ਦੇ ਮੁੱਦੇ 'ਤੇ ਕਿ ਕਿਵੇਂ ਇਹ ਇੱਕ ਫੇਕ ਐਨਕਾਊਂਟਰ, ਫੇਕ ਸਟੇਜਡ ਐਨਕਾਊਂਟਰ ਲੱਗਦਾ ਜੀ, ਇਸ ਦੇ ਉੱਤੇ ਅਸੀਂ ਤਬਸਰਾ ਕੀਤਾ ਸੀ ਔਰ ਇਸ ਬਾਰੇ ਉਸ ਦੀ ਆਪਣੀ ਫੇਸਬੁੱਕ ਦੀ ਲਿਖਤ ਵੀ ਕਿ ਮੈਂ ਖਾਲਿਸਤਾਨੀ ਕਿਉਂ ਹਾਂ ਉਸ ਨੂੰ ਤੁਸੀਂ ਸ਼ੇਅਰ ਕੀਤਾ ਸੀ ਜੀ। ਸੋ ਉਸ ਨੂੰ ਕਾਫੀ ਭਰਵਾਂ ਹੁੰਗਾਰਾ ਮਿਲਿਆ। ਇਹੀ ਨਹੀਂ ਕਿ ਟੀਵੀ 84 ਦੇ ਫੇਸਬੁੱਕ ਪੇਜ ਤੇ 35,000 ਤੋਂ ਜ਼ਿਆਦਾ ਵਿਊਅਰ ਔਰ ਸੈਂਕੜਿਆਂ ਸ਼ੇਅਰ ਨੇ, ਪਰ ਬਹੁਤ ਪਾਸਿਓਂ ਇਹ ਪਤਾ ਲੱਗਾ ਵੀ WhatsApp ਦੇ ਉੱਤੇ ਵੀ ਕੋਈ ਪੇਜ ਐਸਾ ਨਹੀਂ ਹੈ ਜਿਹੜੇ ਵੀ ਕੰਸਰਨਡ ਨੇ ਜਿਨ੍ਹਾਂ ਨੇ ਇਸ ਨੂੰ ਸ਼ੇਅਰ ਨਾ ਕੀਤਾ ਹੋਏ ਜੀ। ਸੋ ਅਸੀਂ ਸਮਝਦੇ ਹਾਂ ਕਿ ਇਹ ਸਾਰਾ ਇਸ ਕਿਸਮ ਦੀ ਇੱਕ ਵੇਵ ਬਣਨ ਦਾ ਹੀ ਨਤੀਜਾ ਹੁੰਦਾ ਕਿ ਗਵਰਨਮੈਂਟ ਡਿਫੈਂਸਿਵ ਵੀ ਹੋਈ ਹੈ। ਕੈਪਟਨ ਅਮਰਿੰਦਰ ਸਿੰਘ ਨੇ ਅੱਜ ਡਿਫੈਂਸਿਵ ਸਟੇਟਮੈਂਟ ਦਿੱਤੀ ਹੈ ਕਿ ਜੀ ਮੈਨੂੰ ਸਭ ਪਤਾ ਸੀ, ਮੇਰੇ ਨਾਲ ਹੋ ਰਿਹਾ। ਔਰ ਹਾਲਾਂਕਿ ਸ਼ਸ਼ੀ ਕਾਂਤ ਜਿਹੜੇ ਡਾਇਰੈਕਟਰ ਜਨਰਲ ਪ੍ਰਿਜ਼ਨਸ ਰਹੇ ਨੇ ਪੰਜਾਬ ਪੁਲਿਸ ਦੇ, ਉਹਨਾਂ ਨੇ ਵੀ ਇਸ ਮੁੱਦੇ ਦੇ ਉੱਤੇ ਸ਼ੱਕ ਦੀ ਸੂਈ ਰੱਖੀ ਹੈ। ਉਹ ਅਸੀਂ ਤੀਸਰੇ ਸੈਗਮੈਂਟ 'ਚ ਜ਼ਿਕਰ ਕਰਾਂਗੇ। ਪਰ ਅਸੀਂ ਇਹ ਸਮਝਦੇ ਹਾਂ ਕਿ ਇਹ ਸੋਸ਼ਲ ਮੀਡੀਆ ਦੀ ਬਦੌਲਤ ਹੈ ਕਿ ਇਸ ਵੇਲੇ ਕੋਈ ਵੀ ਚੀਜ਼ ਜਿਹਨੂੰ ਸਰਕਾਰ ਢੱਕ ਕੇ ਰੱਖਣਾ ਚਾਹੁੰਦੀ ਹੈ ਜਾਂ ਜੋ 1990 ਦੇ ਦੌਰ 'ਚ ਸੀ ਕਿ ਜੋ ਮਰਜ਼ੀ ਕਹਾਣੀ ਆਪਣੀ ਸਾਈਡ ਉਹ ਦੇ ਦਿੰਦੇ ਸੀ, ਪਰ ਉਹ ਹੁਣ ਹਰ ਇੱਕ ਜਿਹੜੀ ਇਵੈਂਟ ਹੈ ਉਹ ਚੈਲੰਜ ਹੁੰਦੀ ਹੈ ਜੀ। ਇਸ 'ਚ ਕੋਈ ਸ਼ੱਕ ਨਹੀਂ ਹੈ। ਜੇ ਹੁਣ ਅਸੀਂ ਵੀਕਐਂਡ ਵੱਲ ਵੀ ਆਈ ਔਰ ਪਹਿਲੇ ਟੌਪਿਕ ਵੱਲ ਵੀ, 1 ਜਨਵਰੀ ਨੂੰ ਪ੍ਰੈਜ਼ੀਡੈਂਟ ਟਰੰਪ ਨੇ ਜਦੋਂ ਟਵੀਟ ਕੀਤਾ ਪਾਕਿਸਤਾਨ ਦੇ ਹਵਾਲੇ ਨਾਲ, ਔਰ ਪਾਕਿਸਤਾਨ ਨੂੰ ਜਿਹੜਾ ਜੇ ਅਸੀਂ ਇੱਕੋ ਹੀ ਲਾਈਨ 'ਚ ਕਹਿਣਾ ਹੋਏ ਕਿ ਬੁਰਾ ਭਲਾ ਕਿ ਜੀ ਜੋ ਕੁਛ ਚੱਲ ਰਿਹਾ ਹੈ ਜਾਂ ਇਹਨਾਂ ਦੀ ਨਾਕਾਮਯਾਬੀ ਹੈ ਨੈਟੋ ਦੀ ਜਾਂ ਅਮਰੀਕਨ ਫੋਰਸਿਸ ਦੀ, ਉਸ ਨੂੰ ਵੀ ਪਾਕਿਸਤਾਨ ਦੇ ਗੱਲ ਮੜੇ ਔਰ ਉਸ ਦੇ ਨਾਲ ਹੀ ਜਿਹੜੀ ਏਡ, ਖਾਸ ਤੌਰ 'ਤੇ ਮਿਲਟਰੀ ਏਡ ਦੇ ਨਾਂ ਥੱਲੇ, ਹਾਲਾਂਕਿ ਉਹਦੇ 'ਚੋਂ ਬਹੁਤ ਸਾਰਾ ਉਹ ਚੁੰਗੀ ਹੈ ਜਾਂ ਆਕਟਰੋਏ ਹੈ ਜਾਂ ਖਰਚਾ ਹੈ ਜਿਹੜਾ ਜਦੋਂ ਕਿ ਕਰਾਚੀ ਤੋਂ ਸਮਾਨ ਜਾਂਦਾ ਹੈ ਉਸ ਨੂੰ ਹੀ ਏਡ ਕਿਹਾ ਜਾਂਦਾ, ਉਹ ਵੀ ਬੰਦ ਕਰਨ ਦਾ ਐਲਾਨ ਕੀਤਾ। ਫਿਰ ਉਸ ਤੋਂ ਬਾਅਦ ਅਸੀਂ ਦੇਖਦੇ ਹਾਂ ਕਿ ਤਾਬੜ ਤੋੜ, ਕਿਉਂਕਿ ਭਾਰਤੀ ਏਜੰਸੀਆਂ, ਉਹਨਾਂ ਦਾ ਮੀਡੀਆ ਇਸ ਕਿਸਮ ਦੀ ਖੇਡ ਬੜੀ ਕਾਮਯਾਬੀ ਨਾਲ ਖੇਡਦਾ ਹੈ, ਉਹਨਾਂ ਨੇ ਇਸ ਸਾਰਿਆਂ ਨੂੰ ਹੋਰ ਵੀ ਕਨਫਰੰਟੇਸ਼ਨਿਸਟ ਰੰਗਤ ਦੇਣ ਦੀ ਕੋਸ਼ਿਸ਼ ਕੀਤੀ। ਸੋ ਜ਼ਾਹਰ ਹੈ ਵੀ ਜਿੱਥੇ ਪਾਕਿਸਤਾਨੀ ਕਮਿਊਨਿਟੀ ਜਿਹੜੀ ਦੁਨੀਆ ਭਰ ਦੇ ਵਿੱਚ, ਪਾਕਿਸਤਾਨੀ ਡਾਇਸਪੋਰਾ ਵੀ ਬੜਾ ਸਟਰੋਂਗ ਹੈ ਜੀ, ਅਮਰੀਕਾ ਦੇ ਵਿੱਚ ਵੀ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜੇ ਨੇ ਉਹ ਇੱਥੇ ਨੇ ਔਰ ਉਹਨਾਂ 'ਚ ਬਹੁਤ ਪਾਵਰਫੁਲ, ਜਿਨ੍ਹਾਂ ਦੇ ਵਿੱਚ ਖਾਸ ਤੌਰ 'ਤੇ ਜਦੋਂ ਅਸੀਂ ਡਾਕਟਰਸ ਦੀ ਗੱਲ ਕਰਦੇ ਹਾਂ ਤੇ ਮੈਨੂੰ ਅੰਦਾਜ਼ਾ ਨਹੀਂ ਹੈ ਪਰ ਜ਼ਾਹਰ ਹੈ ਵੀ 25-30 ਹਜ਼ਾਰ ਡਾਕਟਰ ਜ਼ਰੂਰ ਜਿਹੜੀ ਇਹਨਾਂ ਦੀ ਆਰਗੇਨਾਈਜੇਸ਼ਨ ਵੀ ਹੈ ਡਾਕਟਰਸ ਦੀ, ਉਸ ਦੇ ਮੈਂਬਰ ਹੋਣਗੇ ਜੀ। ਔਰ ਇਸੇ ਤਰ੍ਹਾਂ ਹੋਰ ਵੀ ਜਿਹੜੇ ਸਫਲ ਕਾਰੋਬਾਰੀ ਲੋਕ ਨੇ ਅੱਡ-ਅੱਡ ਕਿੱਤਿਆਂ ਦੇ ਵਿੱਚ, ਹਰ ਇੱਕ ਨੇ ਮਹਿਸੂਸ ਕੀਤਾ ਕਿ ਵੀ ਇਹ ਜ਼ਿਆਦਤੀ ਹੋ ਰਹੀ ਹੈ। ਕਿਉਂਕਿ ਇਹ ਠੀਕ ਹੈ ਕਿ ਜਿਹੜੇ ਇੱਥੇ ਨੇ ਡਾਕਟਰ ਨੇ, ਉਹਨਾਂ ਦੇ ਬੱਚੇ ਬੱਚੀਆਂ ਵੀ ਇੱਥੇ ਪੜ੍ਹਦੇ ਨੇ ਜਾਂ ਇੱਥੇ ਹੀ ਅੱਗੋਂ ਉਹਨਾਂ ਨੇ ਆਪਣੇ ਕਰੀਅਰ ਸ਼ੁਰੂ ਕੀਤੇ ਨੇ, ਪਰ ਤੁਹਾਡਾ ਮੋਹ ਆਪਣੀ ਧਰਤੀ ਦਾ ਮੋਹ, ਆਪਣੇ ਲੋਕਾਂ ਦੇ ਨਾਲ, ਆਪਣੇ ਵਤਨ ਦੇ ਨਾਲ, ਉਹ ਹਮੇਸ਼ਾ ਰਹਿੰਦਾ।
ਜਿਵੇਂ ਅਸੀਂ ਸਮਝਦੇ ਹਾਂ ਕਿ 5 ਮਿਲੀਅਨ ਸਿੱਖ ਡਾਇਸਪੋਰਾ 'ਚ ਨੇ, ਪਰ ਪੰਜਾਬ 'ਚ ਜਦੋਂ ਕੋਈ ਪੱਤਾ ਵੀ ਹਿੱਲਦਾ ਹੈ ਤੇ ਉਸ ਨੂੰ ਅਸੀਂ ਮਹਿਸੂਸ ਕਰਦੇ ਹਾਂ ਕਿ ਇਹ ਦੇਖਣਾ ਚਾਹੁੰਦੇ ਹਾਂ ਵੀ ਇਸ ਪੱਤੇ ਨੂੰ ਹਿਲਾਉਣ ਦੇ ਪਿੱਛੇ ਕੌਣ ਹੈ ਜੀ। ਸੋ ਅਮਰੀਕਾ ਦੀ ਇਸ ਕਿਸਮ ਦੀ ਨੀਤੀ, ਜਦੋਂ ਕੋਈ ਇੱਕ ਪਾਸੇ ਪਹਿਲਾਂ ਹੀ ਜਿਹੜਾ ਮਾਹੌਲ ਹੈ ਉਹ ਇਸਲਾਮੋਫੋਬੀਆ ਵਾਲਾ, ਜ਼ੀਨੋਫੋਬੀਆ ਵਾਲਾ ਔਰ ਇਮੀਗ੍ਰੇਸ਼ਨ ਨੀਤੀ ਟਰੰਪ ਐਡਮਿਨਿਸਟ੍ਰੇਸ਼ਨ ਦੀ, ਉਹਨੇ ਇੱਕ ਆਲਰੇਡੀ ਨਫ਼ਰਤ ਵਾਲਾ ਮਾਹੌਲ ਬਣਾਇਆ ਹੋਇਆ, ਤੇ ਜਦੋਂ ਤੁਸੀਂ ਉਸ ਸਾਰੇ ਚੋਂ ਸਿੰਗਲ ਆਊਟ ਕਰ ਲੈਂਦੇ ਹੋ ਔਰ ਵਨ ਸਾਈਡਡ ਜਿਹੜੀ ਹੈ ਵਰਜਨ ਕਿ ਜੀ ਅਸੀਂ 15 ਸਾਲ 'ਚ ਇੰਨੇ ਬਿਲੀਅਨ ਦਿੱਤਾ, 30 ਬਿਲੀਅਨ ਕਿ 35 ਬਿਲੀਅਨ, ਸਾਨੂੰ ਜਵਾਬ 'ਚ ਕੀ ਮਿਲਿਆ, ਸਾਡੇ ਨਾਲ ਧੋਖਾ ਹੋਇਆ, ਡਿਸੀਟ ਹੋਇਆ। ਸੋ ਜ਼ਾਹਿਰ ਹੈ ਕਿ ਪਾਕਿਸਤਾਨ ਦੀ ਗਵਰਨਮੈਂਟ ਨੇ ਆਪਣੇ ਲੈਵਲ ਦੇ ਉੱਤੇ ਬੜਾ, ਜਿਵੇਂ ਮੈਂ ਸਮਝਦਾ ਵੀ ਕੰਟਰੋਲਡ ਰਿਸਪੌਂਸ ਸੀ, ਜਿਹੜਾ ਮੈਚੁਰ ਡਿਪਲੋਮੈਟਿਕ ਰਿਸਪੌਂਸ ਸੀ ਜੀ। ਪਰ ਇਹ ਗੱਲ ਕੋਈ ਵਾਰ ਆਫ ਵਰਡਸ ਨਹੀਂ ਹੈ। ਕਿਸੇ ਨਾ ਕਿਸੇ ਨੇ ਇਹ ਐਫਰਟ ਕਰਨਾ ਹੁੰਦਾ ਹੈ ਕਿ ਵੀ ਤੁਸੀਂ ਫੈਕਟਸ ਨੂੰ ਸਟੇਟ ਕਰਦੇ ਹੋ, ਤੁਸੀਂ ਇੱਕ ਡਾਇਲੌਗ ਸ਼ੁਰੂ ਕਰਦੇ ਹੋ, ਤੁਸੀਂ ਬੇਸ਼ੱਕ ਜਿਹੜਾ ਕੱਲ ਤੱਕ ਦੋਸਤ ਸੀ ਅੱਜ ਉਸ ਦੇ ਤਿਉਰ ਵਿਗੜੇ ਵੀ ਹੋਣ, ਪਰ ਉਹਨੇ ਫਿਰ ਤੁਹਾਡਾ ਦੋਸਤ ਬਣਨਾ ਹੁੰਦਾ ਹੈ। ਔਰ ਸਾਊਥ ਏਸ਼ੀਅਨ ਖਿੱਤੇ ਦੇ ਵਿੱਚ ਔਰ ਜਿਸ ਸਾਰੇ ਮੁੱਦੇ ਨੂੰ ਲੈ ਕੇ ਇਹ ਜਿਹੜਾ ਨੋਕ ਝੋਂਕ ਜਾਂ ਗੰਭੀਰ ਤਰੇੜਾਂ ਨਜ਼ਰ ਆਈਆਂ, ਅਫਗਾਨਿਸਤਾਨ ਦਾ ਮੁੱਦਾ ਹੈ। ਔਰ ਜ਼ਾਹਰ ਹੈ ਵੀ ਅਫਗਾਨਿਸਤਾਨ ਦਾ ਮੁੱਦਾ ਇਹ ਨਹੀਂ ਵੀ ਅੱਜ ਇੰਪੋਰਟੈਂਟ ਬਣ ਗਿਆ ਜਾਂ 9/11 ਤੋਂ ਬਾਅਦ ਬਣ ਗਿਆ। ਜੇ ਅਸੀਂ ਸੈਂਕੜਿਆਂ ਸਾਲਾਂ ਦੀ ਹਿਸਟਰੀ ਉਸ ਖਿੱਤੇ ਦੀ ਦੇਖੀਏ ਤੇ ਫਿਰ ਸਾਰੇ ਸਾਊਥ ਏਸ਼ੀਆ ਦੀ ਪੀਸ ਜਿਹੜੀ ਹੈ ਉਹ ਅਫਗਾਨਿਸਤਾਨ ਦੀ ਸਥਿਤੀ ਦੇ ਨਾਲ ਜੁੜੀ ਹੁੰਦੀ ਹੈ। ਜਦੋਂ ਅਸੀਂ ਦਰਾ ਖੈਬਰ ਦੀ ਗੱਲ ਕਰਦੇ ਹਾਂ ਜੀ ਤੇ ਜਦੋਂ ਸਾਡਾ ਧਿਆਨ ਪੰਜਾਬ ਦੇ ਸੂਫੀ ਸ਼ਾਇਰ ਬੁੱਲੇ ਸ਼ਾਹ 18ਵੀਂ ਸਦੀ ਦੇ ਉਹਨਾਂ ਵੱਲ ਜਾਂਦਾ ਹੈ, ਜਦੋਂ ਉਹਨਾਂ ਕਿਹਾ ਕਿ ਖਾਦਾ ਪੀਤਾ ਲਾਏ ਦਾ ਰਹਿੰਦਾ ਅਹਿਮਦ ਸ਼ਾਹ ਦਾ। ਹੁਣ ਜ਼ਾਹਰ ਹੈ ਵੀ ਲਾਹੌਰ 'ਚ ਬੈਠੇ ਜਾਂ ਕਸੂਰ 'ਚ ਬੈਠੇ ਜਾਂ 5 ਦਰਿਆਵਾਂ ਦੀ ਧਰਤੀ ਤੇ ਬੈਠੇ, ਇਹ ਉਸ ਫਕੀਰ ਦਾ ਸੁਨੇਹਾ ਸੀ ਕਿ ਭਾਈ ਜੋ ਵੀ ਤੁਸੀਂ ਖਾ ਪੀ ਲਿਆ ਉਹੀ ਲਾਹੇਦਾ ਹੈ, ਬਾਕੀ ਜਿਹੜਾ ਉਹ ਅਹਿਮਦ ਸ਼ਾਹ ਨੇ ਲੈ ਲੈਣਾ। ਸੋ ਗੱਲ ਕਰਨੀ ਅਹਿਮਦ ਸ਼ਾਹ ਨਾਲ ਨਹੀਂ ਸ਼ੁਰੂ ਹੋਈ। ਜੇ ਅਸੀਂ ਉਸ ਤੋਂ ਪਹਿਲਾਂ ਵੀ ਸਦੀਆਂ ਪਹਿਲਾਂ ਦੇਖੀਏ ਤੇ ਦਰਾ ਖੈਬਰ ਉਹ ਡੋਰਵੇ ਸੀ ਜਿਹਨੂੰ ਜਿਹੜਾ ਅੱਜ ਪਾਕਿਸਤਾਨ ਦਾ ਹਿੱਸਾ ਹੈ, ਕਿਲਾ ਜਮਰੌਦ ਉਸ ਦੇ ਸਿਰੇ ਤੇ ਹੀ ਬਣਿਆ ਹੋਇਆ। ਉੱਥੋਂ ਜਿਹੜਾ ਆਂਦਾ ਸੀ ਉਹ ਆਇਆ, ਇੱਕ ਵਾਰੀ ਉਹਨੇ ਜਿਹੜਾ ਉਹ ਕ੍ਰਾਸ ਕੀਤਾ, ਇੰਡਸ ਦਰਿਆ ਕ੍ਰਾਸ ਕੀਤਾ ਔਰ ਫਿਰ ਪੰਜਾਬ ਦੇ ਪਲੇਨਸ ਪੋਠੋਹਾਰ ਔਰ ਫਿਰ ਅੱਗੇ ਤੁਰਦੇ ਤੁਰਦੇ ਅੱਗੇ ਤੱਕ ਫਿਰ ਜਿਹੜਾ ਸਮੁੰਦਰ ਤੱਕ ਗੁਜਰਾਤ ਤੱਕ ਪਹੁੰਚਣ ਦੀ ਗੱਲ ਸੀ ਜੀ। ਸੋ ਇਸ ਗੱਲ ਨੂੰ ਇਹ ਨਹੀਂ ਵੀ, ਔਰ ਜਦੋਂ ਅਫਗਾਨਿਸਤਾਨ ਸਟੇਬਲ ਹੁੰਦਾ ਜਾਂ ਹੋਏ ਜਾਂ ਐਟਲੀਸਟ ਉਸ ਨੂੰ ਕੰਟੇਨ ਕੀਤਾ ਜਾਏ, ਫਿਰ ਤੁਸੀਂ ਹੋਪ ਕਰ ਸਕਦੇ ਹੋ ਕਿ ਵੀ ਦੂਸਰੇ ਖਿੱਤਿਆਂ ਦੇ ਵਿੱਚ ਜਿਹੜੀ ਹੈ ਉਹ ਸਟੇਬਿਲਿਟੀ ਔਰ ਪੀਸ ਇਹ ਬਾਹਰ ਹੋ ਸਕਦੀ ਹੈ। ਪਰ ਇਹ ਜਿਹੜਾ ਟੌਪਿਕ ਹੈ, ਮੈਂ ਇਹ ਸਮਝਦਾ ਹਾਂ ਵੀ ਗੱਲ ਸਿਰਫ ਅਮਰੀਕਾ ਪਾਕਿਸਤਾਨ ਰਿਲੇਸ਼ਨਸ਼ਿਪ ਦੀ ਨਹੀਂ ਹੈ ਜੀ, ਜਾਂ ਨੈਟੋ ਅਫਗਾਨਿਸਤਾਨ ਰਿਲੇਸ਼ਨਸ਼ਿਪ ਦੀ ਨਹੀਂ ਹੈ, ਜਾਂ ਅਫਗਾਨ ਤੇ ਅਫਗਾਨ ਲੋਕਾਂ ਦੇ ਵਿੱਚ ਉਹਨਾਂ 'ਚ ਕਿਹੜੀ ਹਕੂਮਤ ਆਏ, ਤਾਲਿਬਾਨ ਆਣ ਜਾਂ ਕੋਈ ਹੋਰ ਆਏ, ਇਹ ਵੀ ਡਿਬੇਟ ਨਹੀਂ ਹੈ। ਕੁੱਲ ਮਿਲਾ ਕੇ ਜਦੋਂ ਅਸੀਂ ਦੇਖਦੇ ਹਾਂ ਕਿ 1/5 ਜਿਹੜੀ ਇਨਸਾਨੀਅਤ ਹੈ, ਹਿਊਮਨ ਕਾਈਂਡ ਹੈ, ਆਲਮੋਸਟ ਕਲੋਜ਼ ਟੂ 2 ਬਿਲੀਅਨ ਪੀਪਲ, ਉਸ ਤੋਂ ਜ਼ਿਆਦਾ ਰਾਦਾ 2.5 ਬਿਲੀਅਨ ਉਸ ਖਿੱਤੇ 'ਚ ਰਹਿੰਦੇ ਨੇ। ਸੋ ਜਦੋਂ ਅੱਜ ਇਸ ਅਸੀਂ ਟਕਰਾਅ ਵੱਲ ਦੇਖਦੇ ਹਾਂ, ਇਹ ਕੋਈ ਮਹਿਜ਼ 18ਵੀਂ ਸਦੀ ਵਾਂਗ ਨਹੀਂ ਸੀ ਕਿ ਲੁਟੇਰੇ ਇੱਕ ਪਾਸਿਓਂ ਦੂਜੇ ਪਾਸੇ ਤੱਕ ਗਏ, ਲੁੱਟ ਕੇ ਊਂਠਾਂ ਦੇ ਉੱਤੇ, ਬੈਲ ਗੱਡੀਆਂ ਦੇ ਉੱਤੇ ਔਰ ਗੱਡਿਆਂ ਦੇ ਉੱਤੇ ਉਹ ਲੱਦ ਕੇ ਲੈ ਗਏ ਔਰ ਗੱਲ ਮੁੱਕ ਗਈ। ਫਿਰ ਅਗਲਾ ਸਾਲ ਜਦੋਂ ਮੌਸਮ ਆਇਆ, ਗਰਮੀਆਂ ਉੱਥੇ ਆਈਆਂ, ਫਿਰ ਇੱਧਰ ਨੂੰ ਤੁਰ ਪਏ। ਪਰ ਹੁਣ ਜਦੋਂ ਕਿ ਅਸੀਂ ਉਸ ਖਿੱਤੇ 'ਚ ਦੇਖਦੇ ਹਾਂ ਕਿ ਕਿਵੇਂ ਸਟ੍ਰੈਟੇਜਿਕਲੀ ਉਹ ਇੰਪੋਰਟੈਂਟ ਹੈ, ਜਦੋਂ ਦੁਨੀਆ ਦੇ ਵਿੱਚ ਹੁਣ ਪਹਿਲਾਂ ਤਾਂ ਸੋਵੀਅਤ ਯੂਨੀਅਨ ਦੇ ਨਾਲ 1979 ਸੋਵੀਅਤ ਯੂਨੀਅਨ ਆਇਆ, ਲਗਭਗ 10 ਸਾਲ ਅਫਗਾਨ ਵਾਰ ਜਿਹਦੇ ਵਿੱਚ ਪਾਕਿਸਤਾਨ ਤੇ ਅਮਰੀਕਾ ਸਹਿਯੋਗੀ ਸਨ ਔਰ ਨਤੀਜੇ ਦੇ ਤੌਰ ਤੇ ਅਫਗਾਨਾਂ ਨੇ ਤਾਂ ਸਫ਼ਰ ਕੀਤਾ ਹੀ ਕੀਤਾ ਵਿਚਾਰਿਆਂ ਨੇ, ਲੇਕਿਨ ਕਿੰਨੀ ਵੱਡੀ ਕਿ 3 ਮਿਲੀਅਨ ਰਿਫਿਊਜੀ ਪਾਕਿਸਤਾਨ 'ਚ ਆਏ। ਅਸੀਂ ਦੇਖਦੇ ਹਾਂ ਵੀ ਕਿਵੇਂ CIA ਔਰ ਪਾਕਿਸਤਾਨ ਦੀ ਖੁਫੀਆ ਏਜੰਸੀ ISI ਦੇ ਜੁਆਇੰਟ ਟ੍ਰੇਨਿੰਗ ਕੈਂਪ, ਉਹਦੇ ਚੋਂ ਹੀ ਮੁਜਾਹਿਦੀਨ ਹੋਲੀ ਵਾਰੀਅਰ ਦਾ ਕਨਸੈਪਟ ਨਿਕਲਿਆ। ਪਹਿਲੀ ਵਾਰ ਧਰਮ ਨੂੰ ਇਸਤੇਮਾਲ ਕੀਤਾ ਗਿਆ ਜਿਹਨੂੰ ਅਮਰੀਕਾ ਨੇ ਜਦੋਂ ਅਸੀਂ ਕੰਬੋਡੀਆ ਜਾਂ ਕੋਰੀਆ ਜਾਂ ਵੀਅਤਨਾਮ ਜਾਂ ਦੂਸਰੀਆਂ ਵਾਰਸ ਦੇਖਦੇ ਹਾਂ ਜਿਨ੍ਹਾਂ ਦੇ ਵਿੱਚ ਅਮਰੀਕਾ ਔਰ ਸੋਵੀਅਤ ਯੂਨੀਅਨ ਆਮੋ ਸਾਹਮਣੇ ਸੀ, ਜਾਂ ਪ੍ਰੌਕਸੀ ਵਾਰਸ ਸੀ, ਜਾਂ ਚਾਈਨਾ ਵੀ ਇੱਕ ਪਾਰਟੀ ਸੀ, ਉਹ ਨੈਸ਼ਨਲਿਜ਼ਮ ਦੇ ਨਾਂ ਥੱਲੇ ਸੀ ਜਾਂ ਕਮਿਊਨਿਜ਼ਮ ਦੇ ਇਨਫਲੂਐਂਸ ਨੂੰ ਘਟਾਉਣ ਦੇ ਨਾਂ ਥੱਲੇ ਸੀ।
ਪਹਿਲੀ ਵਾਰ ਸੀ ਕਿ ਅਮਰੀਕਾ ਨੇ ਉੱਥੇ ਉਸ ਕਿਸਮ ਦੀ ਸਟ੍ਰੈਟਜੀ ਔਰ ਉਸ ਕਿਸਮ ਦਾ ਉਹੀ ਪੀਰੀਅਡ ਸੀ ਕਿ ਜਦੋਂ ਫਿਰ ਦੁਨੀਆ ਭਰ 'ਚ ਜਿਹੜੇ ਇਸਲਾਮ ਦੇ ਨੂੰ ਪਿਆਰ ਕਰਨ ਵਾਲੇ ਸੀ, ਉਹ ਜਿਹੜੇ ਸਮਝਦੇ ਸੀ ਕਿ ਸੋਵੀਅਤ ਯੂਨੀਅਨ ਇੱਕ ਨਾਸਤਕ ਮੁਲਕ, ਅਫਗਾਨਿਸਤਾਨ ਸਾਡੇ ਮੁਸਲਮਾਨ ਭਰਾ ਉਹਨੂੰ ਕਰ ਲਿਆ ਔਰ ਫਰਦਰ ਉਹ ਵੱਧ ਰਹੇ ਨੇ ਵਾਰਮ ਵਾਟਰਸ ਆਫ ਇੰਡੀਅਨ ਓਸ਼ਨ ਤੱਕ ਜੀ। ਸੋ ਉਹ ਸਾਰੇ ਹੀ ਉੱਥੇ ਲੜਨ ਦੇ ਲਈ ਪਹੁੰਚੇ, ਉਹਨਾਂ 'ਚ ਉਸਾਮਾ ਵੀ ਸੀ ਉਹਨਾਂ ਜ਼ਮਾਨਿਆਂ ਦੇ ਵਿੱਚ। ਸੋ ਇਸ ਕਿਸਮ ਦਾ ਬਹੁਤ ਸਾਰਾ ਕੁਝ, ਫਿਰ ਸਿਚੁਏਸ਼ਨ ਬਦਲੀ, ਅਮਰੀਕਾ ਨੇ ਉੱਥੇ ਜਿਹੜਾ ਉਹਨਾਂ ਨੂੰ ਅਬੈਂਡਨ ਕੀਤਾ, ਜੋ ਹੀ ਗੱਲਬਾਤ ਵਾਪਸ ਆ ਗਏ। ਹੁਣ ਉਸ ਸਾਰੇ 'ਚ ਫਿਰ ਉਹਨਾਂ ਦੀ ਸਿਵਲ ਵਾਰ ਸ਼ੁਰੂ ਹੋਈ। ਕਿੰਨਾ ਵਕਤ ਜਿਹੜੇ ਉਜ਼ਬੇਕ ਓਰੀਜਨ ਦਾ ਮਸੂਦ ਤੇ ਤਾਲਿਬਾਨ ਔਰ ਫਲਾਣਾ, ਇੱਕ ਲੰਬੀ ਕਹਾਣੀ ਹੈ ਜੀ। ਔਰ ਉਹਦੇ 'ਚ ਫਿਰ ਵਿਚਾਰੇ ਅਫਗਾਨਾਂ ਨੇ ਸਫਰ ਕੀਤਾ, ਮਾਰੇ ਗਏ, ਦੂਜੇ ਹੋਏ। ਫਿਰ ਜਦੋਂ ਤੱਕ ਉਹ ਸਾਰਾ ਪਾਰਟ ਆਇਆ, ਕਿਉਂਕਿ ਗੁੱਸਾ ਸੀ, ਫਿਰ ਉੱਥੇ ਪਹੁੰਚ ਗਏ ਦੂਸਰੇ ਅਲ-ਕਾਇਦਾ ਦੇ ਥੱਲੇ, ਉਹਨਾਂ ਦੇ ਅੱਡੇ ਗੱਡੇ ਬਣ ਗਏ। ਉਹਨਾਂ ਨੇ ਜੋ ਕੁਝ ਕੀਤਾ 9/11 ਕੰਡੈਮਨੇਬਲ ਐਕਟ, ਉਹਦੇ ਥੱਲੇ ਫਿਰ ਅਮਰੀਕਾ ਔਰ ਦੁਨੀਆ ਦਾ ਗੁੱਸਾ ਉੱਥੇ ਜਾ ਕੇ ਨਿਕਲੇ। ਫਿਰ ਹਰ ਕਿਸਮ ਦਾ ਜਿਹੜਾ ਰੋਜ਼ੀ ਕਟਰ, ਡੇਜ਼ੀ ਕਟਰ ਔਰ ਦੁਨੀਆ ਭਰ ਦੀਆਂ ਫੌਜਾਂ UN ਸਿਕਿਉਰਿਟੀ ਕਾਉਂਸਲ ਦੇ ਰੈਜ਼ੋਲੂਸ਼ਨਸ ਦੇ ਥੱਲੇ 9/11 ਤੋਂ ਬਾਅਦ ਵਾਰ ਸ਼ੁਰੂ ਹੋਈ। ਹੁਣ 9/11 ਨੂੰ ਵੀ 17 ਸਾਲ ਲੰਘ ਗਏ ਨੇ। ਜ਼ਾਹਰ ਹੈ ਇੱਕ ਟਾਰਗੇਟ ਉਸਾਮਾ ਦਾ ਮਾਰਿਆ ਜਾਣਾ ਇੱਕ ਵੱਡੀ ਸਕਸੈਸ ਸੀ ਇਸ ਮਿਸ਼ਨ ਦੀ, ਪਰ ਕੁੱਲ ਮਿਲਾ ਕੇ ਜਿਸ ਮਿੱਟੀ ਚੋਂ, ਜਿਸ ਸਰਾਊਂਡਿੰਗ ਚੋਂ ਇਹ ਸਾਰਾ ਕੁਝ ਨਿਕਲਿਆ ਜਾਂ ਨਿਕਲ ਰਿਹਾ ਸੀ ਜਾਂ ਪਹਿਲਾਂ ਨਿਕਲਦਾ ਰਿਹਾ, ਉਹ ਤਾਂ ਰਾਦਰ ਹੋਰ ਫਰਟੀਲ ਗਰਾਊਂਡ ਹੋ ਗਈ ਉਸ ਕਿਸਮ ਦੇ। ਉਹਨੂੰ ਤੁਸੀਂ ਦਹਿਸ਼ਤਗਰਦੀ ਕਹੋ, ਉਹਨੂੰ ਫੰਡਾਮੈਂਟਲਿਜ਼ਮ ਕਹੋ, ਕੋਈ ਹੋਰ ਨਾਂ ਦਿਓ। ਸੋ ਜ਼ਾਹਰ ਹੈ ਕਿ ਵੀ ਇਸ ਸਾਰੇ ਚੋਂ ਬਿਨਾਂ ਇਸ ਸਾਰੀ ਸਿਚੁਏਸ਼ਨ ਦੀ ਤਹਿ ਤੱਕ ਗਿਆ, ਜੇ ਤੁਸੀਂ ਜਸਟ ਕੁਝ ਜਿਹਨੂੰ ਐਕਸ਼ਨ ਰਿਐਕਸ਼ਨ ਮੋਡ ਦੇ ਉੱਤੇ ਆ ਕੇ ਕੋਈ ਸਟ੍ਰੈਟਜੀਜ਼ ਬਣਾਓਗੇ ਤੇ ਉਹ ਟੈਂਪਰੇਰੀ ਤਾਂ ਹੋਣਗੀਆਂ, ਐਡਹੌਕਿਜ਼ਮ ਹੋਏਗਾ, ਤੁਹਾਡੇ ਕੋਲ ਤਾਕਤ ਹੈ, ਤੁਸੀਂ ਕ੍ਰਸ਼ ਕਰ ਸਕਦੇ ਹੋ। ਪਰ ਜਿਹੜਾ ਰੂਟ ਕਾਜ਼ ਹੈ ਜੀ, ਜਿਹੜਾ ਕਾਰਨ ਹੈ ਇਸ ਸਾਰੇ ਨੂੰ ਪੈਦਾ ਕਰਦਾ, ਜੇ ਤੁਸੀਂ ਉਸ ਵੱਲ ਧਿਆਨ ਨਹੀਂ ਦਿਓਗੇ ਤੇ ਜ਼ਾਹਰ ਹੈ ਕਿ ਇਹ ਇੱਕ ਫਿਰ ਜਿਹਨੂੰ ਜਿਹੜਾ ਸਿਮਰਿੰਗ ਵੂੰਡ ਕਹਿੰਦੇ ਨੇ ਜਾਂ ਵੀਪਿੰਗ ਵੂੰਡ ਕਹਿੰਦੇ ਨੇ, ਉਹ ਜ਼ਖਮ ਜਿਹਦੇ ਚੋਂ ਪਸ ਨਿਕਲਦੀ ਰਹਿੰਦੀ ਹੈ। ਔਰ ਅਫਗਾਨਿਸਤਾਨ ਦੀ ਹਾਲਤ ਅਜੇ ਇਹੀ ਹੋਈ ਹੈ ਔਰ ਇਹਦੇ 'ਚ ਕਿਸੇ ਲਈ ਵੀ ਕੋਈ ਵਿਨ ਵਿਨ ਸਿਚੁਏਸ਼ਨ ਨਹੀਂ ਹੈ। ਜੇ ਪਾਕਿਸਤਾਨ ਦੇ ਹਵਾਲੇ ਨਾਲ ਵੀ ਗੱਲ ਕਰੀਏ, ਪਾਕਿਸਤਾਨ ਨੇ 10 ਸਾਲ 1979 ਤੋਂ 1999 ਤੱਕ ਸਫ਼ਰ ਕੀਤਾ। 3 ਮਿਲੀਅਨ ਜਿਵੇਂ ਮੈਂ ਰਿਫਿਊਜੀਜ਼ ਦਾ ਦਹਿਸ਼ਤਗਰਦੀ ਉਹਨਾਂ ਦੇ ਆਪਣੇ ਮੁਲਕ 'ਚ ਆਈ। ਫਿਰ ਅਸੀਂ ਦੇਖਦੇ ਹਾਂ ਕਿ ਜੇ 9/11 ਤੋਂ ਬਾਅਦ ਅਮਰੀਕਾ ਸਿੱਧਾ ਹੋਇਆ ਕਿ ਵੀ ਯੂ ਆਰ ਵਿਦ ਅਸ ਔਰ ਅਗੇਂਸਟ ਅਸ, ਉਹਦੇ ਥੱਲੇ ਫਿਰ ਭਾਈਵਾਲ ਬਣੇ। ਉਹਦੇ ਥੱਲੇ ਜਿਹੜਾ ਉਹ ਜਿਹੜੇ ਉੱਥੋਂ ਦੇ ਨੇ ਉਹਨਾਂ ਨੇ ਵੀ ਪਾਕਿਸਤਾਨ ਨੂੰ ਟਾਰਗੇਟ ਲਿਆਂਦਾ, ਦਹਿਸ਼ਤਗਰਦ ਤਨਜ਼ੀਮਾਂ ਪਾਕਿਸਤਾਨ 'ਚ ਵੀ ਹੋਂਦ 'ਚ ਆ ਗਈਆਂ। ਔਰ ਉਸ ਦੇ ਥੱਲੇ ਜਿਹੜਾ ਪਾਕਿਸਤਾਨ ਦੇ ਵਿੱਚ ਉਹ ਸਕੂਲੀ ਬੱਚੇ ਹੋਣ, ਮਸੀਤਾਂ ਹੋਣ, ਕੋਈ ਹੋਰ ਹੋਏ, ਫਿਰ ਬਾਕੀ ਏਜੰਸੀਆਂ। ਔਰ ਇਸ ਸਾਰੇ ਦੇ ਵਿੱਚ ਕਿਉਂਕਿ ਮੈਂ ਇਹ ਬੈਕਗਰਾਉਂਡ ਸਾਰੀ ਇਸ ਲਈ ਦਿੱਤੀ ਹੈ ਕਿ ਟੌਪਿਕ ਵੀ ਸਾਡਾ ਇਹ ਹੈ ਔਰ ਇਸ ਸਾਰੇ 'ਚ ਕਿ ਕੀ ਅਲਟੀਮੇਟਲੀ ਸੋਲੂਸ਼ਨ ਹੋਏ, ਕਿਵੇਂ ਜਿਹੜੀ ਰਿਲੇਸ਼ਨਸ਼ਿਪ ਅਮਰੀਕਾ ਪਾਕਿਸਤਾਨ ਦੀ ਹੀ ਡਿਟੀਰੀਓਰੇਟ ਨਹੀਂ ਹੋ ਰਹੀ, ਓਵਰਆਲ ਵੀ ਉਹ ਸਾਰਾ ਖਿੱਤਾ ਜਿਹੜਾ ਬਲਦੀ ਦੇ ਬੂਥੇ 'ਚ ਜਾ ਰਿਹਾ। ਔਰ ਜੇ ਇਸ ਸਾਰੇ ਨੂੰ ਉਹਨਾਂ ਨੇ ਇੱਕ ਫੋਕਸ ਰੱਖ ਕੇ ਪਾਕਿਸਤਾਨ ਅਮਰੀਕਨ ਸੁਸਾਇਟੀ ਆਫ ਨਿਊਯਾਰਕ, ਜਿਹਦੀ ਐਬਰੀਵੇਟਡ ਫਾਰਮ ਪਸਨੀ ਹੈ, ਉਹਨਾਂ ਨੇ ਇਸ ਬੀਤੇ ਐਤਵਾਰ ਯਾਨੀ ਕਿ ਕੱਲ ਰੈਡੀਸਨ ਹੋਟਲ 'ਚ ਇੱਕ ਬੜੀ ਚੰਗੀ ਸੈਟਿੰਗ ਦੇ ਵਿੱਚ ਇੱਕ ਸੈਮੀਨਾਰ ਰੱਖਿਆ ਸੀ, ਜਿਸ ਦਾ ਉਹਨਾਂ ਨੇ ਬੜਾ ਸਪਸ਼ਟ ਤੌਰ ਦੇ ਉੱਤੇ ਰੀਸਟੋਰਿੰਗ ਡਿਟੀਰੀਓਰੇਟਿੰਗ US ਪਾਕਿਸਤਾਨ ਰਿਲੇਸ਼ਨਸ਼ਿਪ, ਕਿ ਜਿਹੜੀ ਡਿਟੀਰੀਓਰੇਟ ਹੋ ਰਹੀ ਹੈ ਅਮਰੀਕਾ ਪਾਕਿਸਤਾਨ ਦੀ ਰਿਲੇਸ਼ਨਸ਼ਿਪ, ਇਹਨੂੰ ਕਿਵੇਂ ਰੀਸਟੋਰ ਕੀਤਾ ਜਾਏ, ਇਹਨੂੰ ਕਿਵੇਂ ਵਾਪਸ ਪਟੜੀ ਦੇ ਉੱਤੇ ਲਿਆਂਦਾ ਜਾਏ। ਸੋ ਜ਼ਾਹਰ ਹੈ ਵੀ ਸਾਨੂੰ ਵੀ ਉਸ ਦਾ ਇਨਵੀਟੇਸ਼ਨ ਮਿਲਿਆ ਔਰ ਮੈਂ ਸਮਝਦਾ ਹਾਂ ਕਿ ਜਿਹੜੀ ਗੱਲ ਮੈਂ ਇਸ ਤੋਂ ਪਹਿਲਾਂ ਵੀ ਇਹ ਨਹੀਂ ਕਿ ਮੈਂ ਉਸ ਫੋਰਮ ਤੇ ਕਹੀ ਹੈ, ਅਮਰੀਕਾ 'ਚ ਵੀ ਜਦੋਂ ਕਿਤੇ ਕਿਸੇ ਥਿੰਕ ਟੈਂਕ ਜਾਂ ਕਿਸੇ ਓਪੀਨੀਅਨ ਮੇਕਿੰਗ ਫੋਰਮ ਦੇ ਉੱਤੇ ਮੈਨੂੰ ਗੱਲ ਕਹਿਣ ਦਾ ਮੌਕਾ ਬਣੇ, ਹੁਣ ਤਾਂ 9/11 ਤੋਂ ਬਾਅਦ ਬਹੁਤੇ ਬਾਹਰ ਨਹੀਂ ਰਹੇ, ਹਾਲਾਂਕਿ ਮੈਂ ਸਮਝਦਾ ਵੀ ਸਿੱਖ ਫੈਕਟਰ ਕਿੰਨਾ ਇੰਪੋਰਟੈਂਟ ਹੈ ਔਰ ਕਿਵੇਂ ਸਾਊਥ ਏਸ਼ੀਆ 'ਚ ਅਫਗਾਨਿਸਤਾਨ ਸਮੇਤ ਉਦੋਂ ਤੱਕ ਪੀਸ, ਸਟੇਬਿਲਿਟੀ, ਪ੍ਰੋਸਪੈਰਿਟੀ, ਆਪਸੀ ਸਥਿਰਤਾ, ਸ਼ਾਂਤੀ ਔਰ ਖੁਸ਼ਹਾਲੀ ਨਹੀਂ ਆ ਸਕਦੀ ਜਦੋਂ ਤੱਕ ਸਿੱਖ ਫੈਕਟਰ ਨੂੰ ਜਿਹੜਾ ਉਹ ਕੰਸੀਡਰ ਕਰਦੇ ਆ, ਜਿਹੜਾ ਸੋਲੂਸ਼ਨ ਹੈ ਉਹਦੇ 'ਚ ਸਿੱਖ ਫੈਕਟਰ ਅਪਲਾਈ ਨਹੀਂ ਹੋਏਗਾ। ਔਰ ਮੈਂ ਇਸ ਨੂੰ ਐਲੈਬੋਰੇਟ ਵੀ ਕਰਾਂਗਾ,
ਲੇਕਿਨ ਇਹ ਜਿਹੜਾ ਮੈਂ ਜਿਸ ਦਾ ਜ਼ਿਕਰ ਕੀਤਾ ਬੜਾ ਸਕਸੈਸਫੁਲ ਇਵੈਂਟ ਸੀ, ਔਨ ਇਨਵੀਟੇਸ਼ਨ ਸੀ। ਸੋ ਸਾਡਾ ਸਿੱਖ ਡੈਲੀਗੇਸ਼ਨ ਵੀ ਔਰ TV 84 ਦੀ ਟੀਮ ਵੀ ਉਹਨੂੰ ਕਵਰ ਕਰਨ ਦੇ ਲਈ ਪਹੁੰਚੀ ਹੋਈ ਸੀ। ਔਰ ਇਸ ਡਿਸਕਸ਼ਨ ਜਾਂ ਸੈਮੀਨਾਰ ਦੇ ਵਿੱਚ ਜਿਹੜੇ ਫਸਟ ਟਰਮ ਕਾਂਗਰਸਮੈਨ ਨੇ ਪਰ ਕਾਫੀ ਇਨਫਲੂਐਂਸ਼ੀਅਲ 3rd ਡਿਸਟ੍ਰਿਕਟ ਦੇ ਟੌਮ ਸ਼ੁਆਜ਼ੀ ਉਹ ਆਏ ਹੋਏ ਸੀ। ਔਰ ਉਹਨਾਂ ਦੀ ਇੰਪੋਰਟੈਂਸ ਇਸ ਲਈ ਵੀ ਹੈ ਕਿਉਂਕਿ ਜਿਹੜੀ ਹਾਊਸ ਦੀ ਇੰਟਰਨੈਸ਼ਨਲ ਰਿਲੇਸ਼ਨਸ ਕਮੇਟੀ ਹੈ ਉਹਦੇ ਮੈਂਬਰ ਵੀ ਨੇ, ਔਰ ਜਿਹੜੀ ਇਹਨਾਂ ਦੀ ਦੂਸਰੀ ਆਰਮਸ ਕਮੇਟੀ ਹੈ ਹਾਊਸ ਆਰਮਸ ਕਮੇਟੀ ਉਹਦੇ ਮੈਂਬਰ ਵੀ ਨੇ। ਸੋ ਜ਼ਾਹਰ ਹੈ ਇਨਫਲੂਐਂਸ਼ੀਅਲ ਨੇ, ਔਰ ਉਸ ਬੈਲਟ ਦੇ ਵਿੱਚ ਪਾਕਿਸਤਾਨੀ ਮੂਲ ਦੇ ਲੋਕ ਕਾਫੀ ਵੱਡੀ ਗਿਣਤੀ 'ਚ ਨੇ। ਉਹਨਾਂ ਨੂੰ ਪਹਿਲਾਂ ਵੀ ਉਹਨਾਂ ਦੇ ਨਾਲ ਉਹ ਡੀਲ ਕਰਦੇ ਰਹੇ ਨੇ, ਹਾਲਾਂਕਿ ਮੈਨੂੰ ਪਹਿਲੀ ਵਾਰ ਹੀ ਮਿਲਣ ਦਾ ਮੌਕਾ ਮਿਲਿਆ। ਇਸ ਤੋਂ ਇਲਾਵਾ ਲੋਕਲ ਉਹਨਾਂ ਦੇ ਅਸੈਂਬਲੀਮੈਨ ਔਰ ਦੋਨੋਂ ਧਿਰਾਂ ਜਿਹੜੀਆਂ ਕਿ ਇੱਕ ਕਾਂਗਰਸਮੈਨ ਪੀਟਰ ਕਿੰਗ ਦੇ ਖਿਲਾਫ ਜਿਹੜੀ ਬੀਬੀ ਨੇ ਚੋਣ ਲੜਨੀ ਹੈ ਡੈਮੋਕ੍ਰੇਟਾਂ ਦੀ, ਉਹ ਵੀ, ਔਰ ਜਿੰਨੇ ਵੀ ਚਿਹਰੇ ਅੱਡ ਫੰਕਸ਼ਨਸ ਤੇ ਸਾਨੂੰ ਨਜ਼ਰ ਆਉਂਦੇ ਨੇ ਉਹ ਤਾਂ ਹੈ ਹੀ ਸੀ। ਪਰ ਇਹ ਜਿਹੜੀ ਕਰਾਊਡ ਸੀ ਕਾਫੀ ਸਫਿਸਟੀਕੇਟ, ਹਾਈਲੀ ਐਜੂਕੇਟਿਡ ਔਰ ਬੜਾ ਵੈਲ ਆਰਗੇਨਾਈਜ਼ਡ ਪ੍ਰੋਗਰਾਮ ਸੀ ਹਰ ਪੱਖ ਤੋਂ। ਕਿਉਂਕਿ ਅਸੀਂ ਤਾਂ ਲਾਸਟ ਮਿਨਟ ਚਿਪੇ ਨਹੀਂ ਕੀਤਾ ਸੀ, ਕੋਈ ਐਜ਼ ਏ ਮੇਨ ਸਪੀਕਰ ਤਾਂ ਸਾਡਾ ਰੋਲ ਨਹੀਂ ਸੀ। ਲੇਕਿਨ ਇਹ ਉਹਨਾਂ ਦੀ ਨਵਾਜ਼ਿਸ਼ ਹੈ ਕਿ ਉਹਨਾਂ ਨੇ ਜਿੱਥੇ ਪ੍ਰੋਗਰਾਮ ਦੀ ਬਿਗਨਿੰਗ 'ਚ ਇਨ ਬਿਟਵੀਨ ਸਾਨੂੰ ਰੈਕਗਨਾਈਜ਼ ਵੀ ਕੀਤਾ ਔਰ ਮੈਨੂੰ ਉਹਨਾਂ ਨੇ ਪ੍ਰੈਜੈਂਟੇਸ਼ਨ ਦਾ ਮੌਕਾ ਵੀ ਦਿੱਤਾ ਜਿਹੜਾ ਠੀਕ ਕਾਂਗਰਸਮੈਨ ਤੋਂ ਪਹਿਲਾਂ ਸੀ। ਉਸ ਤੋਂ ਪਹਿਲਾਂ ਬੜੇ ਵੇਰਵੇ ਦੇ ਨਾਲ ਆਲਮੋਸਟ 2 ਵਜੇ ਸ਼ਾਰਪ ਪ੍ਰੋਗਰਾਮ ਸ਼ੁਰੂ ਹੋਇਆ, ਔਰ ਮੈਂ ਪੰਕਚੁਅਲਿਟੀ ਦੇਖਦਾ ਵੀ ਸਾਡੇ ਤਾਂ ਕੋਈ ਟਾਈਮ ਦੇ ਕੇ 2 ਵਜੇ ਠੀਕ ਕਾਂਗਰਸਮੈਨ ਉਸ ਸੈਮੀਨਾਰ ਹਾਲ ਦੇ ਵਿੱਚ ਸੀ ਔਰ ਪ੍ਰੋਗਰਾਮ ਸ਼ੁਰੂ ਹੋਇਆ, ਔਰ ਆਲਮੋਸਟ 4:30 ਵਜੇ ਤੱਕ ਇਹ ਪ੍ਰੋਗਰਾਮ ਚੱਲਿਆ। ਹੁਣ ਇਸ ਸਾਰੇ 'ਚ ਜਿਹੜਾ ਪਾਰਟ ਮੈਂ ਸਮਝਦਾ ਕਿ 2-3 ਚੀਜ਼ਾਂ ਦੇਖਣ ਵਾਲੀਆਂ ਨੇ। ਹਾਲਾਂਕਿ ਫਿਗਰਸ ਥੋੜ੍ਹੀਆਂ ਬਹੁਤ ਵੇਰੀ ਕਰਦੀਆਂ, ਪਰ ਮੈਂ ਹੁਣ ਤੋਂ ਪਹਿਲਾਂ ਇਹਨੂੰ ਗੂਗਲ ਤੇ ਦੁਬਾਰਾ ਵੀ ਚੈੱਕ ਕੀਤਾ ਕਿ ਪਾਕਿਸਤਾਨ ਦਾ ਜਿਹੜਾ ਅਫਗਾਨਿਸਤਾਨ ਨਾਲ ਬਾਰਡਰ ਲੱਗਦਾ ਉਹ 1510 ਮਾਈਲ ਬਾਰਡਰ ਹੈ ਜੀ, ਔਰ ਇਧਰੋਂ ਪਾਕਿਸਤਾਨ ਦਾ ਜਿਹੜਾ ਭਾਰਤ ਦੇ ਨਾਲ ਬਾਰਡਰ ਲੱਗਦਾ ਉਹ 1800 ਮੀਲ ਹੈ। ਉਹਦੇ 'ਚ ਲਾਈਨ ਆਫ ਕੰਟਰੋਲ ਵੀ ਹੈ ਜਿਹੜੀ ਕਸ਼ਮੀਰ ਦੇ ਵਿੱਚ, ਔਰ ਜ਼ਾਹਰ ਹੈ ਵੀ ਇੰਟਰਨੈਸ਼ਨਲ ਬਾਰਡਰ ਵੀ ਹੈ ਜਿਨ੍ਹਾਂ ਦੇ ਵਿੱਚ ਅਸੀਂ ਵਾਘਾ ਔਰ ਹੁਸੈਨੀਵਾਲਾ ਤੱਕ, ਫਿਰ ਰਾਜਸਥਾਨ ਤੇ ਐਂਡ ਜਿਹੜਾ ਗੁਜਰਾਤ ਤੱਕ ਲਖਪਤ ਤੱਕ ਜਾ ਕੇ ਇਹ ਦੋਨੋਂ ਮੁਲਕ ਸੈਪਰੇਟ ਹੁੰਦੇ ਨੇ ਜੀ। ਔਰ ਉਹਦੇ 'ਚ ਬੜੇ ਪ੍ਰੋਡਕਟਿਵ ਥਾਟ ਡਿਸਕਸ਼ਨਸ ਹੋਈਆਂ, ਔਰ ਖਾਸ ਤੌਰ ਤੇ ਜਿਹੜਾ ਹਰ ਇੱਕ ਨੇ ਪਾਕਿਸਤਾਨੀ ਜਿਹੜੇ ਉਹਨਾਂ ਦੇ ਸਕਾਲਰ ਸੀ ਉਹਨਾਂ ਨੇ ਬੜੇ ਚੰਗੇ ਢੰਗ ਨਾਲ ਆਪਣਾ ਕੇਸ ਪੇਸ਼ ਕੀਤਾ, ਔਰ ਈਵਨ ਪਾਕਿਸਤਾਨੀ ਕੌਂਸੂਲੇਟ ਆਫਿਸ ਚੋਂ ਵੀ ਉਹਨਾਂ ਦੇ ਡਿਪਲੋਮੈਟ ਸ਼ਾਇਦ ਮਿਸਟਰ ਚੀਮਾ ਉਹ ਵੀ ਸਨ, ਉਹਨਾਂ ਦੀ ਵੀ ਬਰੀਫ ਪ੍ਰੈਜੈਂਟੇਸ਼ਨ ਸੀ। ਪਰ ਉਹ ਅਸੀਂ ਜਿਹੜਾ ਸਾਰਾ ਪ੍ਰੋਗਰਾਮ ਹੈ ਜਿਸ ਨੂੰ ਸਾਡੀ ਟੈਕਨੀਕਲ ਟੀਮ ਨੇ ਬਹੁਤ ਮਿਹਨਤ ਕੀਤੀ ਹੈ, ਔਰ ਉਹ ਸਾਰੇ ਪ੍ਰੋਗਰਾਮ ਦੀ ਨੂੰ ਆਲਮੋਸਟ ਅੱਧੇ ਘੰਟੇ ਦੇ ਵਿੱਚ ਉਹਨਾਂ ਨੇ ਜਿਹੜਾ ਉਹ ਲਿਆਂਦਾ ਹੈ, ਰਾਉਂਡ ਅਪ ਕੀਤਾ। ਉਹ 9:30 ਤੋਂ 10 ਵਾਲਾ ਜਿਹੜਾ ਅੱਜ ਦਾ ਸਾਡਾ ਇੰਟਰਵਿਊ ਵਾਲਾ ਹੁੰਦਾ ਪਾਰਟ ਅਮਰਵੀਰ ਸਿੰਘ ਨਾਲ ਜੋ ਪ੍ਰੋਗਰਾਮ ਦਿਖਾਇਆ ਜਾਏਗਾ, ਪਰ ਜਿਹੜਾ 5 ਮਿੰਟ ਦੇ ਕਰੀਬ ਸਾਡੀ ਸਪੀਚ ਜਿਹੜੀ ਕਿ ਇਸ ਮੌਕੇ ਦੇ ਉੱਤੇ ਸਾਨੂੰ ਮੌਕਾ ਬਣਿਆ ਸਿੱਖ ਫੈਕਟਰ ਦੀ ਗੱਲ ਕਹਿਣ ਦਾ, ਉਹ ਅਸੀਂ ਦਿਖਾਵਾਂਗੇ। ਪਰ ਉਸ ਤੋਂ ਪਹਿਲਾਂ ਮੈਂ ਕਿਉਂਕਿ ਇਹ ਅੰਗਰੇਜ਼ੀ ਦੇ ਵਿੱਚ ਹੈ ਤੇ ਜਿਹੜੀ ਗੱਲ ਸਿੱਖ ਫੈਕਟਰ ਦੀ ਕੀ ਇੰਪੋਰਟੈਂਸ ਹੈ ਇਸ ਪ੍ਰੋਗਰਾਮ ਨੂੰ ਜਿਹੜੇ ਵੀ ਜਿੱਥੇ ਵੀ ਦੇਖਦੇ ਨੇ ਉਹਨਾਂ ਦੇ ਲਈ ਇਹ ਸਮਝਣਾ ਬੜਾ ਜ਼ਰੂਰੀ ਹੈ। ਔਰ ਮੈਂ ਉਸ ਸਪੀਚ ਦੇ ਵਿੱਚ ਵੀ ਕਿਹਾ ਕਿ ਬਹੁਤ ਘੱਟ ਲੋਕਾਂ ਨੂੰ ਪਤਾ ਹੈ ਵੀ ਅੱਜ ਜਿਹੜਾ ਪਾਕਿਸਤਾਨ ਅਫਗਾਨਿਸਤਾਨ ਬਾਰਡਰ ਹੈ ਉਹ ਸਿੱਖ ਜਰਨੈਲ ਹਰੀ ਸਿੰਘ ਨਲੂਆ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਵੇਲੇ ਡਰਾ ਕੀਤਾ ਗਿਆ, ਔਰ ਇਸ ਨੂੰ ਹੀ ਥੋੜੀ ਬਹੁਤ ਤਬਦੀਲੀ ਦੇ ਨਾਲ 1893 ਦੇ ਵਿੱਚ ਡਿਊਰੈਂਡ ਜਿਹਨੂੰ ਇੰਗਲੈਂਡ ਤੋਂ ਡਿਸਪੈਚ ਕੀਤਾ ਗਿਆ, ਕਾਬਲ ਭੇਜਿਆ ਗਿਆ, ਉਸ ਨੇ ਉਹਨੂੰ ਡਰਾ ਕੀਤਾ, ਉਹਨੂੰ ਡਿਊਰੈਂਡ ਲਾਈਨ ਕਿਹਾ ਜਾਂਦਾ ਹੈ। ਇਹ ਵੱਖਰੀ ਗੱਲ ਹੈ ਕਿ ਅਜੇ ਵੀ ਈਵਨ ਤਾਲਿਬਾਨ ਜਦੋਂ ਪਾਕਿਸਤਾਨ ਦੇ ਉਹ ਮਿੱਤਰ ਵੀ ਸਨ ਪੁਰਾਣੇ ਪੀਰੀਅਡ 'ਚ ਉਹ ਉਹਨੂੰ ਮੰਨਦੇ ਨਹੀਂ ਨੇ, ਲੇਕਿਨ ਉਹ ਆਲਮੋਸਟ ਡਿਊਰੈਂਡ ਲਾਈਨ 1893 ਤੋਂ ਹੁਣ ਆਲਮੋਸਟ ਜਿਹੜਾ 125 ਸਾਲ ਹੋ ਗਏ, ਸੋ ਉਹ ਹੀ ਬਾਰਡਰ ਹੈ। ਹੁਣ ਉਹ ਬਾਰਡਰ ਪੋਰਸ ਹੈ ਕਿਉਂਕਿ ਉਹਦੇ 'ਚ ਜਿਹੜੇ ਪਸ਼ਤੂਨ ਟਰਾਈਬ ਨੇ, ਇੱਕ ਪਾਕਿਸਤਾਨ ਦਾ ਸੂਬਾ ਖੈਬਰ ਪਖਤੂਨਖਵਾ ਜਿਹੜਾ ਪਖਤੂਨ ਮੈਜੋਰਿਟੀ ਹੈ, ਉਹਨਾਂ ਦੇ ਰਿਸ਼ਤੇਦਾਰ ਇਵੇਂ ਹੀ ਨੇ ਦੋਵੇਂ ਪਾਸੇ, ਔਰ ਪਖਤੂਨ ਕਬੀਲੇ, ਸੋ ਉਹਨਾਂ ਦਾ ਆਉਣ ਜਾਣ ਜਿਹੜਾ ਉਹਨਾਂ ਦੇ ਵਿੱਚ ਕੋਈ ਉੱਥੇ ਕੰਧ ਨਹੀਂ ਬਣੀ ਹੋਈ ਔਰ ਉਹ ਬਣ ਵੀ ਨਹੀਂ ਸਕਦੀ, ਔਰ ਉਸ ਸਾਰੇ ਦਾ ਕਿਉਂਕਿ ਇੱਕ ਇਸ ਕਿਸਮ ਦਾ ਸੰਬੰਧ ਹੈ।
ਔਰ ਇਸ ਪਾਰਟ ਦੇ ਵਿੱਚ ਦੇਖਣ ਵਾਲੀ ਗੱਲ ਹੈ, ਔਰ ਇਹ ਗੱਲ ਮੈਂ ਜਦੋਂ ਕੋਟ ਵੀ ਕੀਤੀ ਵੀ ਸਿੱਖਾਂ ਨੇ ਬਾਰਡਰ ਡਰਾ ਕੀਤਾ, ਔਰ ਜਿਹੜੀ ਗੱਲ ਮੈਂ ਇਹ ਕਹਿਣਾ ਚਾਹੁੰਦਾ ਹਾਂ ਜਾਂ ਕਾਬਲ ਦੀ ਸਟੇਬਿਲਿਟੀ ਦੀ ਗੱਲ ਹੈ ਅਫਗਾਨਿਸਤਾਨ ਦੀ ਜੀ, ਮਹਾਰਾਜਾ ਰਣਜੀਤ ਸਿੰਘ ਦੇ ਵੇਲੇ ਇੱਕ ਟ੍ਰਾਈਪਾਰਟਾਈ ਟ੍ਰੀਟੀ ਹੋਈ ਜਿਹਦੇ ਚ ਖਾਲਸਾ ਦਰਬਾਰ ਲਾਹੌਰ, ਬ੍ਰਿਟਿਸ਼ ਜਿਹੜਾ ਵੀ ਸੀ ਉਹਨਾਂ ਦੇ ਰੈਜ਼ੀਡੈਂਟ ਜਾਂ ਦੂਜਾ, ਔਰ ਥਰਡਲੀ ਜਿਹੜੇ ਨੇ ਕਾਬੁਲ ਦਾ ਜਿਹੜਾ ਦੋਸਤ ਸ਼ਾਇਦ ਮੁਹੰਮਦ ਖਾਨ ਨਾਮ ਸੀ ਨਾ, ਸ਼ਾਹ ਸ਼ੁਜਾ ਜੀ, ਟ੍ਰਾਈਪਾਰਟ 1839 ਜਾਂ 38 ਦੇ ਪੀਰੀਅਡ ਦੀ ਹੈ, ਜਿਹਦੇ ਚ ਇਹ ਫਾਈਨਲੀ ਇਹ ਸੀ ਕਿ ਕਾਬੁਲ ਦੇ ਤਖਤ ਤੇ ਕੌਣ ਬੈਠਾ ਹੈ ਜਾਂ ਕੌਣ ਬੈਠਦਾ ਉਹਨਾਂ ਦਾ ਆਪਸੀ ਵੀ ਚੱਲਦਾ ਰਹਿੰਦਾ, ਕਿਉਂਕਿ ਕਬੀਲੇ ਨੇ ਉਹਦੇ ਚ ਪੰਜਾਬ ਦੀ, ਕਿਉਂਕਿ ਮੇਨ ਰਣਜੀਤ ਸਿੰਘ ਰਾਜ ਪੰਜਾਬ ਸੀ, ਉਹਦੀ ਸੇ ਸੀ, ਕਿਉਂਕਿ ਅਲਟੀਮੇਟਲੀ ਕੋਈ ਵੀ ਚੀਜ਼ ਜਿਹੜੀ ਅਫਗਾਨਿਸਤਾਨ 'ਚ ਵਾਪਰਦੀ ਹੈ ਉਹ ਸਪਿਲ ਓਵਰ ਪੰਜਾਬ ਵਾਲੀ ਹੁੰਦੀ ਹੈ। ਦੂਸਰੇ ਪਾਸੇ ਜਦੋਂ ਅੱਜ ਅਸੀਂ ਦੇਖਦੇ ਹਾਂ ਉਜ਼ਬੇਕਿਸਤਾਨ, ਕਿਰਗਿਸਤਾਨ, ਤਾਜ਼ਿਕਸਤਾਨ, ਤੁਰਕਮਾਨਿਸਤਾਨ, ਉਹ ਤਾਂ ਆਲਰੇਡੀ ਬੈਲਟ ਜਿਹੜੀ ਹੈ ਉਸ ਦੇ ਵਿੱਚ ਆਪਣੇ ਆਪਣੇ ਰਜੀਮ ਨੇ, ਸੋਵੀਅਤ ਯੂਨੀਅਨ ਨੇ ਸਾਂਭ ਲਏ, ਹੁਣ ਟੁੱਟ ਗਏ, ਸੋ ਉਹ ਵੀ ਪ੍ਰਭਾਵਿਤ ਕਰਦੇ ਨੇ। ਪਰ ਬਹੁਤ ਪਾਕਿਸਤਾਨ ਫਸਟ ਵਿਕਟਮ ਹੁੰਦਾ ਹੈ ਜਾਂ ਹੈ ਕਿਸੇ ਵੀ ਸਿਚੁਏਸ਼ਨ ਦਾ, ਤੇ ਜੇ ਸਪਿਲ ਓਵਰ ਪਾਕਿਸਤਾਨ ਵੱਲ ਹੁੰਦਾ ਤੇ ਜਦੋਂ ਅਸੀਂ ਸਿੱਖ ਫੈਕਟਰ ਦੀ ਗੱਲ ਕਰਦੇ ਹਾਂ ਜੀ, ਤੇ ਫਿਰ ਜਦੋਂ ਅਸੀਂ ਆਪਣੇ ਸਿੱਖ ਹੋਮਲੈਂਡ, ਸਾਡੇ ਕਿਉਂ ਵੈਸਟਡ ਇੰਟਰਸਟ ਹੈ ਔਰ ਕਿਉਂ ਅਸੀਂ ਇਹ ਨਹੀਂ ਹੈ ਕਿ ਬਈ ਅਸੀਂ ਕੋਈ ਪਾਕਿਸਤਾਨ ਦੇ ਸਪੋਕਸਪਰਸਨ ਬਣ ਕੇ ਕਿਤੇ ਉਹਨਾਂ ਦੀ ਐਡਵੋਕੇਸੀ ਕਰਨ ਦਾ ਚਾਅ ਰੱਖਦੇ, ਇਹਦੇ 'ਚ ਸਾਡਾ ਵੈਸਟਡ ਇੰਟਰਸਟ ਵੀ ਹੈ, ਕਿਉਂਕਿ ਸਾਨੂੰ ਇਹ ਲੱਗਦਾ ਹੈ ਕਿ ਸਿੱਖ ਜੋ ਹੈਪਨਿੰਗਸ ਅਫਗਾਨਿਸਤਾਨ 'ਚ ਹੁੰਦੀਆਂ ਨੇ, ਹੋ ਰਹੀਆਂ ਨੇ, ਉਹ ਪਾਕਿਸਤਾਨ ਨੂੰ ਇਫੈਕਟ ਕਰਦੀਆਂ। ਜੋ ਅਫਗਾਨਿਸਤਾਨ ਪਾਕਿਸਤਾਨ 'ਚ ਹੁੰਦਾ ਜਾਂ ਪਾਸਟ 'ਚ ਹੋਇਆ ਜਾਂ ਹੋਏਗਾ, ਉਹ ਸਿੱਖ ਹੋਮਲੈਂਡ ਨੂੰ ਪ੍ਰਭਾਵਿਤ ਕਰਦੇ। ਔਰ ਕਿਉਂਕਿ ਜਿਸ ਕਿਸਮ ਦਾ ਇੰਡੀਆ ਔਰ ਪਾਕਿਸਤਾਨ ਦੀ ਟਕਰਾਅ ਲਾਈਨ ਪਿਛਲੇ 70 ਸਾਲ 'ਚ ਹੈ, 4 ਜੰਗਾਂ ਔਰ ਕਸ਼ਮੀਰ ਦਾ ਮੁੱਦਾ, ਅਸੀਂ ਸੈਂਡਵਿਚਡ ਹੈ ਦੋਨਾਂ ਮੁਲਕਾਂ ਦੇ ਵਿਚਾਲੇ, ਔਰ ਸਾਡੀ ਸਾਰੀ ਤਹਿਜ਼ੀਬ ਇਧਰ ਦਰਿਆਏ ਜਮਨਾ ਤੋਂ ਵਾਘਾ ਤੱਕ, ਤੇ ਜੇ ਅਸੀਂ ਪਾਕਿਸਤਾਨ ਦੇ ਹਵਾਲੇ ਨਾਲ ਗੱਲ ਕਰੀਏ, ਸਾਡਾ ਮੱਕਾ, ਮਦੀਨਾ, ਨਨਕਾਣਾ ਸਾਹਿਬ, ਕਰਤਾਰਪੁਰ ਸਾਹਿਬ, 174 ਇਤਿਹਾਸਕ ਗੁਰਦੁਆਰੇ, ਔਰ ਸਾਡੀ ਤਹਿਜ਼ੀਬ ਦਾ ਕ੍ਰੇਡਲ ਪਾਕਿਸਤਾਨ ਦੇ ਵਿੱਚ ਜੇ ਕਹਿਣਾ ਹੋਏ ਵੀ ਜਿਹੜਾ ਸਿੱਖ ਵਿਰਸਾ ਹੈ ਜਾਂ ਸਿੱਖ ਲੈਗੇਸੀ ਹੈ ਜਾਂ ਸਿੱਖ ਹੈਰੀਟੇਜ ਹੈ, ਉਹ ਇੱਧਰ ਬਹੁਤ ਘੱਟ ਹੈ, ਉਹ ਸਾਰੇ ਦਾ ਸਾਰਾ ਉਧਰ ਨਾਲ ਜੁੜਿਆ ਹੋਇਆ। ਸੋ ਸਾਡਾ ਦੋਵੇਂ ਪਾਸੇ ਹੀ ਦਿਲ ਧੜਕਦਾ, ਔਰ ਅਸੀਂ ਇਹ ਵੀ ਸਮਝਦੇ ਹਾਂ ਕਿ ਜੇ, ਔਰ ਅਫਗਾਨਾਂ ਲਈ ਮੈਂ ਮਹਿਸੂਸ ਕਰ, ਬਹਾਦਰ ਲੋਕ ਨੇ, ਔਰ ਜਿਵੇਂ ਮੈਂ ਆਪਣੀ ਪ੍ਰੈਜ਼ੈਂਟੇਸ਼ਨ ਵਿੱਚ ਮੈਂ ਕਿਹਾ ਜੀ, ਚਰਚਲ ਨੇ ਕਿਹਾ ਵੀ ਦੇ ਆਰ ਫੀਅਰਸਲੀ ਇੰਡੀਪੈਂਡੈਂਟ ਪੀਪਲ, ਵਾਰ ਲਾਈਕ ਰੇਸ, ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਉਹ ਕਿਵੇਂ ਲੜੇ ਨੇ ਸੋਵੀਅਤ ਯੂਨੀਅਨ ਦੇ ਨਾਲ ਵੀ, ਦੂਜੇ ਵੀ, ਲੇਕਿਨ ਉਹ ਵੀ ਅੱਜ ਜਿਸ ਕਿਸਮ ਦਾ ਮਾਹੌਲ ਉੱਥੇ ਬਣਿਆ ਹੈ, ਇੰਡੀਅਨ ਇਨਫਲੂਐਂਸ ਕਿੰਨਾ ਜ਼ਿਆਦਾ ਹੈ ਜੀ, ਔਰ ਇੰਡੀਅਨਸ ਦਾ ਇਹ ਮੈਂ ਕਿਹਾ ਵੀ ਆਪਣੀ ਪ੍ਰੈਜ਼ੈਂਟੇਸ਼ਨ ਕਿ ਵੀ ਇਹ ਅਮਰੀਕਨਾਂ ਨੂੰ ਪ੍ਰਭਾਵਿਤ ਕਰ ਰਹੇ ਨੇ। ਔਰ ਜਦੋਂ ਅਸੀਂ ਸਿੱਖ ਫੈਕਟਰ ਦੀ ਗੱਲ ਕਰਦੇ ਹਾਂ, ਜ਼ਾਹਰ ਹੈ ਕਿ ਜੇ ਹੁਣ ਜਦੋਂ ਪਾਕਿਸਤਾਨ ਡੀਲ ਕਰਦਾ ਹੈ, ਉਹ ਕਿਉਂ ਅਫਗਾਨਿਸਤਾਨ ਬਾਰੇ, ਉਸ ਦਾ ਜਿਵੇਂ ਬਾਰਡਰ ਵੀ ਲੱਗਦਾ ਹੈ, ਉਹਨਾਂ ਦੇ ਕਬੀਲੇ ਨੇ ਦੂਸਰੇ, ਲੇਕਿਨ ਇੰਡੀਅਨ ਉਹਨਾਂ ਨੂੰ ਇਹ ਲੱਗਦਾ ਵੀ ਇਹ ਉੱਥੇ ਇੰਟਰਫੇਅਰ ਕਰ ਰਹੇ ਨੇ। ਹੁਣ ਸਿੱਖ ਫੈਕਟਰ ਕਿਉਂ ਇੰਪੋਰਟੈਂਟ ਹੈ ਜਾਂ ਅਫਗਾਨਿਸਤਾਨ 'ਚ ਕਿਵੇਂ ਸਟੇਬਿਲਿਟੀ ਹੋਏਗੀ, ਜੇ ਬਫਰ ਸਟੇਟ ਖਾਲਿਸਤਾਨ ਹੋਂਦ ਦੇ ਵਿੱਚ ਆਂਦੀ ਹੈ, ਜਿਹੜੀ ਕਿ ਜ਼ਾਹਰ ਹੈ ਕਿ ਦੋਨਾਂ ਦੇਸ਼ਾਂ ਦੇ ਵਿਚਾਲੇ ਇਧਰੋਂ ਵਾਘਾ ਤੋਂ ਲੈ ਕੇ ਉਸ ਸਮੁੰਦਰ ਦੇ ਕੰਢੇ ਤੱਕ, ਤੇ ਇੰਡੀਆ ਪਾਕਿਸਤਾਨ ਦੋਨੋਂ ਹੀ ਸੈਪਰੇਟ ਹੋ ਜਾਂਦੇ ਨੇ ਔਨ ਦਾ ਗਰਾਊਂਡ। ਅਸੀਂ ਸਾਡੀ ਕੋਈ ਇਨਹੈਰੈਂਟ ਐਨਿਮਿਟੀ ਨਹੀਂ ਹੈ, ਨਾ ਪਾਕਿਸਤਾਨ ਨਾਲ ਹੈ ਨਾ ਭਾਰਤ ਨਾਲ ਹੈ, ਔਰ ਅਸੀਂ ਉਵੇਂ ਹੀ ਦੀ ਰਿਲੇਸ਼ਨਸ਼ਿਪ ਚਾਹਾਂਗੇ ਜਿਵੇਂ ਕਾਇਦੇ ਆਜ਼ਮ ਨੇ ਇਹ ਡ੍ਰੀਮ ਕੀਤਾ ਸੀ ਕਿ ਭਾਰਤ ਪਾਕਿਸਤਾਨ ਰਿਲੇਸ਼ਨਸ਼ਿਪ ਐਵੇਂ ਹੀ ਹੋਏਗੀ ਜਿਵੇਂ ਅਮਰੀਕਾ ਕੈਨੇਡਾ ਹੈ। ਅੱਜ ਭਾਵੇਂ ਇਹਨਾਂ ਦੇ ਵਿੱਚ ਟਾਈਟ ਹੋ ਗਿਆ, ਪਰ ਉਸ ਪੀਰੀਅਡ 'ਚ ਜਾਂ ਅਜੇ ਵੀ ਬਹੁਤ ਲਿਬਰਲ ਹੈ। ਸੋ ਅਸੀਂ ਇਹ ਸਮਝਦੇ ਹਾਂ ਵੀ ਇਹ ਤਾਂ ਕਰ ਨਹੀਂ ਸਕੇ, ਹਿੰਦੂਤਵਾ ਵਾਲਿਆਂ ਦਾ ਅਖੰਡ ਭਾਰਤ ਇੰਨਾ ਵੜਿਆ ਹੋਇਆ ਸੀ ਕਿ ਉਹਨਾਂ ਨੇ ਨਹੀਂ ਸੀ ਦਿੱਤਾ, ਔਰ ਅੱਜ ਤਾਂ ਵਰਸਟ ਹੋ ਰਹੀ ਹੈ ਸਿਚੁਏਸ਼ਨ। ਪਰ ਅਸੀਂ ਉਹ ਰਿਲੇਸ਼ਨਸ਼ਿਪ ਜਿਹੜੀ ਖਾਲਿਸਤਾਨ ਪਾਕਿਸਤਾਨ ਦੀ ਹੈ, ਉਹ ਅਮਰੀਕਾ ਕੈਨੇਡਾ ਪੈਟਰਨ ਤੇ ਬਿਲਡ ਕਰ ਸਕਦੇ ਹਾਂ, ਤੇ ਗੰਗਾ ਜਮਨਾ ਤਹਿਜ਼ੀਬ ਵਾਲੇ ਜੇ ਚਾਹਣਗੇ ਅਸੀਂ ਉਹਨਾਂ ਦੇ ਨਾਲ ਵੀ ਉਵੇਂ ਹੀ ਰੱਖਾਂਗੇ ਕਿ ਭਾਈ ਖੁੱਲ੍ਹੇਆਮ ਆਣਾ ਜਾਣਾ ਹੋਏ, ਵਪਾਰ ਹੋਏ, ਲੋਕ ਆਪਣੇ ਧਾਰਮਿਕ ਥਾਵਾਂ ਦੀ ਜ਼ਿਆਰਤ ਕਰ ਸਕਣ, ਸਮਾਜਿਕ ਰਿਸ਼ਤੇ ਮਜ਼ਬੂਤ ਹੋਣ। ਸੋ ਇਸ ਐਂਗਲ ਤੋਂ ਮੈਂ ਸਮਝਦਾ ਕਿ ਉੱਥੇ ਮੈਂ ਕੋਸ਼ਿਸ਼ ਕੀਤੀ ਸਿੱਖ ਫੈਕਟਰ ਦੀ ਗੱਲ ਕਰਨ ਦੀ, ਔਰ ਸਾਡੇ ਬਹੁਤ ਸਾਰੇ ਜਿਹੜੇ ਪਾਕਿਸਤਾਨੀ ਭਰਾ ਭੈਣਾਂ ਸਨ ਉਹਨਾਂ ਨੇ ਐਪਰੀਸ਼ੀਏਟ ਵੀ ਕੀਤਾ, ਕਿਉਂਕਿ ਅਸੀਂ ਆਪਣੇ ਹਿੱਤ ਦੀ ਗੱਲ ਕੀਤੀ ਹੈ। ਸੋ ਮੈਂ ਹੁਣ ਇਸ ਨੂੰ ਹੋਰ ਲੰਬਾ ਨਾ ਲਿਜਾਵਾਂ, ਤੇ ਮੈਂ ਟੈਕਨੀਕਲ ਟੀਮ ਨੂੰ ਕਹਾਂਗਾ ਕਿ ਵੀ ਜਿਹੜੀ 5 ਮਿੰਟ ਦੀ ਸਪੀਚ ਔਰ 9:30 ਵਜੇ
ਦਰਸ਼ਕ ਅਸੀਂ ਇਹ ਥੋੜਾ ਜਿਹਾ ਟ੍ਰੇਲਰ ਹੀ ਦਿਖਾ ਰਹੇ ਹਾਂ ਜੀ। ਕਿਉਂਕਿ ਉਹ ਸਾਰੇ ਪ੍ਰੋਗਰਾਮ ਦਾ ਆਨੰਦ ਮਾਣ ਸਕਣਗੇ, ਬਿਲਕੁਲ। ਜਿਸ ਨੂੰ ਸਾਡੀ ਟੈਕਨੀਕਲ ਟੀਮ ਨੇ ਪ੍ਰੋਪਰ ਉਸ ਦੇ ਉੱਤੇ ਗ੍ਰਾਫਿਕਸ ਕਰਕੇ ਔਰ ਉਹਨੂੰ ਤਿਆਰ ਕੀਤਾ ਹੈ। ਸੋ ਮੈਂ ਟੈਕਨੀਕਲ ਟੀਮ ਨੂੰ ਕਹਾਂਗਾ ਇਸ ਨੂੰ ਚਲਾ ਦੇਣਾ ਜੀ। Assalamu alaikum, good afternoon, Sat Sri Akal. Brothers and sisters, today when Congressman Tom Swazi stepped in, he shook my hand and said, "Is Sikh here?" I said, "Yes," and I'll explain that what is the Sikh factor today while we are talking about restoring the good relationship between America and Pakistan. How Sikh factor in all this South Asian map, not in present day history, but even in the past, is important. There has been a talk of Rama Iqbal, who mentioned Kabul as the center of peace, so that the whole of South Asia, whole of subcontinent may be in peace. We saw the clipping of Winston Churchill, who described Afghans as warlike race, fiercely independent, and in that one battle where Churchill was wounded, he was saved by a Sikh soldier bringing him on his back. And being in Washington for 18 years, where in National Press Building I had an office, I realized that American opinion makers, lawmakers, and decision makers don't know much about South Asia, and most of the briefing for them comes from Indian influenced think tanks or their lobby, so most of the time they are not correct. Very few people know. We talked about the Durand Line, which was drawn in 1893 when Durand was packed from London to Kabul for a compromise. But that border, which is close to today 3,000 miles between Pakistan and Afghanistan, was actually carved by the Sikh general Hari Singh Nalua during the period of Maharaja Ranjit Singh in 1830s, and with a little bit of changes, that is the Durand Line. And why Afghanistan is important but for Sikhs as well today, we the 30 million people, our civilization between the Pakistan border and the river Jamuna, we are sandwiched between the two nuclear equipped countries, India and Pakistan. During the 47 period, we were the third party to the negotiation of transfer of power. Unfortunately, due to our naive leadership at that time, we sided with the Indian Union, but with the result, and Congressman can, through his research scholars in the office, can find out that what is happening to the minorities in India today, how over 100,000 Sikhs has been killed in the last 30 years, what is happening to 200 million Muslims there, why Christians were not able to celebrate Christmas this time in the states of Chhattisgarh, Madhya Pradesh and others, and how a Nazi-like regime with that slogan, as yesterday was Holocaust Remembrance Day, and I was looking at Congressman's comment where he quoted Martin Luther King Jr., that darkness cannot drive out darkness, light can do that, hatred cannot drive out hatred, only love can do that. And today the ideology there of the rulers, one leader, one race, one people, Hindu, Hindi, Hindustan, that is where as the Sikhs we are concerned that what will happen tomorrow if anything happens, the way they are playing with the whole politics today, any confrontation between India and Pakistan tomorrow will end up in the nuclear thing, not with the traditional weapons, and our whole race, our whole civilization can be wiped out. So that is very important for us. United States, a great power, a beacon of hope, champion of human rights, and it is a responsibility that there should be a balance in the relationship there. There should be a balance to see that how 1/5 of the humankind where it lives in South Asia, who is the culprit, not just going by the propaganda or going by the other things will solve the problem. Let we hope for the best. Let we see that, as I'll quote Martin Luther King in the closing, injustice anywhere is the threat to justice everywhere.
We are suffering in Indian map, and we expect that our congressmen will take a right lead. Though as a Sikh, I am proud. We have a US Congressional Sikh Caucus in which over 50 congressmen, bipartisan, they are members of it. Congressman Garmandi from Yuba City, California is the co-chair of that. But still I thought on the invitation of my brothers and sisters here, I came to show my support for this idea that United States should keep a balance in the South Asian politics, and a friend in need is a friend indeed. This we should always remember. Thank you very much. ਦੀ ਸਮਾਪਤੀ ਕਰਦੇ ਹਾਂ ਤੇ ਨਾਲ ਹੀ ਆਪਾਂ ਬ੍ਰੇਕ ਲੈਂਦੇ ਹਾਂ ਵਿਊਅਰਸ ਨਾਲੇ ਆਪਾਂ ਉਹਨਾਂ ਨੂੰ ਅਪੀਲ ਵੀ ਕਰਦੀ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਠੇਠ ਪੰਜਾਬੀ ਹੈ ਵੀ ਇਹ ਸੈਗਮੈਂਟ ਮੁੱਕ ਗਿਆ ਅਗਲੇ ਤੱਕ ਉਡੀਕ ਕਰੋ ਤੇ ਉਸ ਤੋਂ ਪਹਿਲਾਂ ਆਪਾਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਕਰ ਦਈਏ ਵਿਊਅਰਸ ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ 84 ਜਿਹੜਾ ਕਿ ਮਨੁੱਖੀ ਹੱਕਾਂ ਦਾ ਪਹਿਰੇਦਾਰ ਹੈ ਟੀਵੀ 84 ਸਿੱਖਾਂ ਕਸ਼ਮੀਰੀਆਂ ਅਤੇ ਭਾਰਤ ਦੀਆਂ ਨਾਰਥਰਨ ਸਟੇਟਾਂ ਦੇ ਲੋਕਾਂ ਦੇ ਸਵੈ ਨਿਰਣੇ ਦੇ ਹੱਕਾਂ ਦਾ ਹਾਮੀ ਹੈ ਅਸੀਂ ਚਾਹੁੰਦੇ ਹਾਂ ਕਿ ਤੁਸੀਂ ਟੀਵੀ 84 ਦੀ ਵੱਧ ਤੋਂ ਵੱਧ ਮਾਈਕ ਸਹਾਇਤਾ ਕਰੋ ਤੁਸੀਂ ਆਪਣੀ ਮਾਈਕ ਸਹਾਇਤਾ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਡੋਨੇਟ ਕਰ ਸਕਦੇ ਹੋ ਤੁਸੀਂ ਇਕੱਠੇ ਵੀ ਡੋਨੇਟ ਕਰ ਸਕਦੇ ਹੋ ਜਾਂ ਫਿਰ ਤੁਸੀਂ ਮੰਥਲੀ ਵੀ ਕਰ ਸਕਦੇ ਹੋ ਤੁਸੀਂ ਜੋ ਸਕਰੀਨ ਤੇ ਜੋ ਪਤਾ ਦਿੱਤਾ ਗਿਆ ਹੈ ਉਸ ਤੇ ਤੁਸੀਂ ਮੇਲ ਵੀ ਕਰ ਸਕਦੇ ਹੋ ਸਾਨੂੰ ਤੁਸੀਂ ਕਾਲ ਵੀ ਕਰ ਸਕਦੇ ਹੋ ਵਿਊਅਰਸ ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਚੱਲਦਾ ਰਹੇਗਾ ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ